ਆਰਮੀ ਚੀਫ ਸਾਹਿਬ ਨੂੰ, ਵਜ਼ੀਰ ਆਜ਼ਮ ਸਾਹਿਬ ਨੂੰ ਦਿਲ ਦੀ ਥਾਂ ਗਹਿਰਾਈਆਂ ਨਾਲ, ਲੱਭ ਕੁਸ਼ਾਈਆਂ ਨਾਲ, ਆਸਮਾਨੀ ਉਚਾਈਆਂ ਨਾਲ ਦੋ ਹੱਥਾਂ ਨਾਲ ਸਲੂਟ ਕਰਨਾ। ਇਹ ਲੱਭਾ ਹੀ ਨਹੀਂ, ਪੂਰੀ ਆਵਾਮ ਸਲੂਟ ਕਰ ਰਹੀ ਹੈ। ਲੱਭਾ ਆਵਾਮ ਦੀ ਨੁਮਾਇੰਦਗੀ ਕਰਦਾ ਹੈ। ਮੇਰਾ ਪਿਆਰਾ ਵਤਨ ਸੀਜ਼ ਫਾਇਰ ਕਰਵਾ ਕੇ ਆਪਣਾ ਨਾਮ ਪੂਰੀ ਦੁਨੀਆ ਤੋਂ ਉੱਚਾ ਕਰ ਦਿੱਤਾ ਹੈ। ਹੁਣ ਕਈ ਭਰਾ ਪੁੱਛ ਰਹੇ ਹੋਣਗੇ ਕੀ ਸ਼ੈ ਹੈ ਓਏ। ਸੀਜ਼ ਫਾਇਰ ਦਾ ਮਤਲਬ ਹੈ ਆ ਜਿਹੜੀ ਤੀਸਰੀ ਜੰਗੇ ਅਜ਼ੀਮ ਲੱਗਣ ਵਾਲੀ ਸੀ, ਇਹਨੂੰ ਰੋਕਣ ਵਿੱਚ ਬੜਾ ਵੱਡਾ ਕਿਰਦਾਰ ਅਦਾ ਕੀਤਾ ਮੇਰੇ ਇਸ ਮੁਲਕ ਨੇ। ਮੈਂ ਕੀਤਾ, ਤੁਸਾਂ ਕੀਤਾ, ਸਾਰਿਆਂ ਨੇ ਰਲ ਕੇ ਕੀਤਾ। ਕਿਉਂ ਕਿ ਅਸਾਂ ਸਾਰਿਆਂ ਨੇ ਦੁਆਵਾਂ ਕੀਤੀਆਂ ਸਨ। ਜਾਗ ਜਵਾਨਾ ਮੁਸਲਮਾਨਾ ਪੰਨ ਦੇ ਇਸ ਦੀ ਆਕੜ ਤੋਂ, ਨੱਪ ਕੇ ਰੱਖ ਅਮਰੀਕਾ ਨੂੰ, ਤੋਂ ਨੱਪ ਕੇ ਰੱਖ ਅਮਰੀਕਾ ਨੂੰ। ਬੱਲੇ ਬੱਬਰ ਸ਼ੇਰੋ। ਸਲਾਮ ਅਲੈਕਮ ਜੀ, ਮੈਂ ਤੁਹਾਡਾ ਆਪਣਾ ਲੱਭਾ। ਆ ਪਿੰਡ ਮੈਨੂੰ ਸਾਰੇ ਡੱਬ ਖੜੱਬਾ ਕਹਿੰਦੇ। ਪਏ ਕਹਿਣ ਕੁੱਤੇ ਦੇ ਕੰਨ ਨੇ। ਆ ਹੁਣ ਕਈਆਂ ਭਰਾਵਾਂ ਨੇ ਆਖਣਾ ਸ਼ੁਰੂ ਕਰ ਦੇਣਾ ਲੱਭਾ ਜੀ ਹੱਸਣ ਕਿਉਂ ਡਏ ਹੋ। ਉਹ ਗੱਲ ਹੀ ਬੜੀ ਵਧੀਆ ਹੈ, ਖੁਸ਼ੀ ਦੀ ਗੱਲ ਹੈ। ਚਾਅ ਚੜੇ ਨੇ ਮੈਨੂੰ, ਪੂਰੇ ਪਿੰਡ ਨੂੰ ਵੀ, ਆ ਪੂਰੇ ਮੁਲਕ ਨੂੰ। ਪੁੱਛੋ ਕਿਉਂ ਚਾਅ ਚੜਨ? ਕਿਉਂ ਨਾ? ਪੂਰੀ ਦੁਨੀਆ ਵਿੱਚ ਪਾਕਿਸਤਾਨ ਦਾ ਝੰਡਾ ਲਹਿਰਾਇਆ ਜਾ ਰਿਹਾ ਹੈ। ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਵੱਜ ਰਹੇ ਨੇ ਤੇ ਵੱਜਣੇ ਚਾਹੀਦੇ ਨੇ, ਇਸ ਲਈ ਕਿ ਇਹ ਮੁਲਕ ਲੱਭੇ ਦਾ ਹੈ, ਤੇਰਾ ਹੈ, ਮੇਰਾ ਹੈ, ਪੂਰੇ ਪਾਕਿਸਤਾਨ ਦਾ ਮੁਲਕ ਹੈ। ਇੱਥੋਂ ਦਾ ਇੱਕ ਇੱਕ ਸ਼ਖਸ, ਇੱਕ ਇੱਕ ਬਾਲ, ਇੱਕ ਇੱਕ ਬਾਬਾ, ਇੱਕ ਇੱਕ ਮਾਈ, ਇੱਕ ਇੱਕ ਚਾਚਾ, ਇੱਕ ਇੱਕ ਮਾਸੀ, ਇੱਕ ਇੱਕ ਬੁੱਬੀ ਤੇ ਸਾਰੀਆਂ ਮਾਵਾਂ ਦੀਆਂ ਦੁਆਵਾਂ ਜਦੋਂ ਨਾਲ ਹੋਣ ਤੇ ਪਾਕਿਸਤਾਨ ਦਾ ਝੰਡਾ ਤੇ ਲਹਿਰਾਏਗਾ ਹੀ। ਪੂਰੀ ਦੁਨੀਆ ਨੇ ਪਾਕਿਸਤਾਨ ਨੂੰ ਸੈਲੂਟ ਕੀਤਾ ਹੈ। ਤੇ ਮੈਂ ਆਪਣੇ ਆਰਮੀ ਚੀਫ ਸਾਹਿਬ ਨੂੰ, ਵਜ਼ੀਰ ਆਜ਼ਮ ਸਾਹਿਬ ਨੂੰ ਦਿਲ ਦੀ ਥਾਂ ਗਹਿਰਾਈਆਂ ਨਾਲ, ਲੱਭ ਕੁਸ਼ਾਈਆਂ ਨਾਲ, ਆਸਮਾਨੀ ਉਚਾਈਆਂ ਨਾਲ ਦੋ ਹੱਥਾਂ ਨਾਲ ਸਲੂਟ ਕਰਨਾ। ਇਹ ਲੱਭਾ ਹੀ ਨਹੀਂ, ਪੂਰੀ ਆਵਾਮ ਸਲੂਟ ਕਰ ਰਹੀ ਹੈ। ਲੱਭਾ ਆਵਾਮ ਦੀ ਨੁਮਾਇੰਦਗੀ ਕਰਦਾ ਹੈ। ਜਨਾਬ ਤੁਸੀਂ ਕਹਿ ਰਹੇ ਹੋਵੋਗੇ ਕੀ ਭੇਲੀਆਂ ਬੁਝਵਾਣ ਡੇ ਆ ਲੱਭਿਆ। ਓਏ ਲੱਭਾ ਭੇਲੀਆਂ ਨਹੀਂ ਬੁਝਵਾ ਰਿਹਾ, ਚੱਲਿਓ। ਓਏ ਲੱਭਾ ਗੱਲ ਜਿਹੜੀ ਕਰ ਰਿਹਾ ਬੜੀ ਵੱਡੀ ਗੱਲ ਕਰ ਰਿਹਾ। ਆ ਸੀਜ਼ ਫਾਇਰ, ਹਾਏ ਸਦਕੇ ਜਾਵਾ, ਇੱਕ ਹੀ ਮੁਲਕ ਕਰਵਾ ਸਕਦਾ ਸੀ, ਉਹ ਮੇਰਾ ਪਿਆਰਾ ਮੁਲਕ, ਮੇਰਾ ਪਿਆਰਾ ਵਤਨ। ਸੀਜ਼ ਫਾਇਰ ਕਰਵਾ ਕੇ ਆਪਣਾ ਨਾਮ ਪੂਰੀ ਦੁਨੀਆ ਤੋਂ ਉੱਚਾ ਕਰ ਦਿੱਤਾ ਹੈ। ਹੁਣ ਕਈ ਭਰਾ ਪੁੱਛ ਰਹੇ ਹੋਣਗੇ ਕੀ ਸ਼ੈ ਹੈ ਓਏ। ਸੀਜ਼ ਫਾਇਰ ਦਾ ਮਤਲਬ ਹੈ ਆ ਜਿਹੜੀ ਤੀਸਰੀ ਜੰਗੇ ਅਜ਼ੀਮ ਲੱਗਣ ਵਾਲੀ ਸੀ, ਇਹਨੂੰ ਰੋਕਣ ਵਿੱਚ ਬੜਾ ਵੱਡਾ ਕਿਰਦਾਰ ਅਦਾ ਕੀਤਾ ਮੇਰੇ ਇਸ ਮੁਲਕ ਨੇ। ਮੈਂ ਕੀਤਾ, ਤੁਸਾਂ ਕੀਤਾ, ਸਾਰਿਆਂ ਨੇ ਰਲ ਕੇ ਕੀਤਾ। ਕਿਉਂ ਕਿ ਅਸਾਂ ਸਾਰਿਆਂ ਨੇ ਦੁਆਵਾਂ ਕੀਤੀਆਂ ਸਨ ਕਿ ਯਾ ਰੱਬੁਲ ਆਲਮੀਨ ਇਸ ਅਨਹੋਣੀ ਤੋਂ ਬਚਾ, ਤੇ ਅੱਲਾ ਨੇ ਬਚਾ ਲਿਆ। ਪਾਕਿਸਤਾਨ ਦੀ ਆਵਾਜ਼ ਉਹਨਾਂ ਲੜਨ ਵਾਲਿਆਂ ਲੋਕਾਂ ਨੇ ਸੁਣ ਕੇ ਤੇ ਇਹ ਯਕਜਹਤੀ ਦਾ ਇਜ਼ਹਾਰ ਕੀਤਾ ਹੈ ਤੇ 15 ਦਿਨਾਂ ਸੇ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ 15 ਦਿਨ ਨਹੀਂ, ਇਨਸ਼ਾਅੱਲਾ ਇਹ 15 ਸਾਲ, ਸਾਰੀ ਜ਼ਿੰਦਗੀ, 1500 ਸਾਲ, 15,000 ਸਾਲ ਤੱਕ ਵੀ ਜੰਗਬੰਦੀ ਹੋ ਜਾਏਗੀ ਇਨਸ਼ਾਅੱਲਾ। ਕਿਉਂ ਕਿ ਇਹਦੇ ਵਿੱਚ ਸਾਲਸ ਮੇਰਾ ਪਿਆਰਾ ਵਤਨ ਹੈ। ਮੈਂ ਸਲਾਮੀ ਪੇਸ਼ ਕਰਨਾ ਇੱਕ ਵਾਰੀ ਫੇਰ ਆਪਣੇ ਜਨਾਬ ਜਨਰਲ ਹਾਫਿਜ਼ ਆਸਮ ਮੁਨੀਰ ਸਾਹਿਬ ਨੂੰ, ਜਿਨ੍ਹਾਂ ਨੇ ਇਹ ਕਿਰਦਾਰ ਅਦਾ ਕਰਕੇ ਆਪਣਾ ਤੇ ਮੇਰੇ ਪਿਆਰੇ ਮੁਲਕ ਦਾ ਕੱਦ ਹੋਰ ਉੱਚਾ ਕਰ ਦਿੱਤਾ ਹੈ। ਕਿਆ ਕਹਿਣੇ ਮੇਰੇ ਮੁਲਕ ਦੇ, ਸਦਕੇ ਜਾਵਾਂ, ਕੁੱਟ ਕੇ ਜੱਫਾ ਪਾਵਾਂ। ਕਿਸ ਵੇਲੇ ਮਿਲੋ ਸਰਕਾਰ ਆਸਮ ਮੁਨੀਰ ਸਾਹਿਬ, ਤੁਹਾਨੂੰ ਕੁੱਟ ਕੇ ਜੱਫਾ ਪਾਵਾਂ। ਓਏ ਲੱਭਾ ਨਹੀਂ, ਸਾਨੂੰ ਤੇ ਅੱਲਾ ਨੇ ਐਸਾ ਲਭਾ ਦਿੱਤਾ ਇੱਕ ਆਸਮ ਮੁਨੀਰ ਕਿ ਇਹ ਵੀ ਸਾਡਾ ਵੀਰ। ਅਸੀਂ ਇਹਦੇ ਤੋਂ ਬਗੈਰ ਅਧੂਰੇ ਆ ਤੇ ਅਧੂਰੇ ਰਵਾਂਗੇ। ਆਸਮ ਮੁਨੀਰ ਜੀ ਤੁਸਾਂ ਜਿਹੜਾ ਕੰਮ ਕਰ ਵਹਾਇਆ ਇਹ ਕਈ 100 ਦਹਾਈਆਂ ਤੱਕ ਨਾ ਕਿਸੇ ਕੀਤਾ, ਨਾ ਕੋਈ ਕਰ ਸਕਦਾ। ਤੀਸਰੀ ਜੰਗੇ ਅਜ਼ੀਮ ਨੂੰ ਰੋਕਣਾ ਮਾਮੂਲੀ ਗੱਲ ਨਹੀਂ ਸੀ। ਤੇ ਰਹੀ ਗੱਲ ਉਹਨਾਂ ਵਿਚਾਰਿਆਂ ਭਰਾਵਾਂ ਦੀ, ਈਰਾਨੀਆਂ ਦੀ, ਉਹਨਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਤੇ ਅਮਰੀਕਾ ਨੂੰ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ।
ਮੈਂ ਉਸ ਕੌਮ ਨੂੰ ਵੀ ਸਲੂਟ ਪੇਸ਼ ਕਰਨਾ ਕਿ ਜਿਨ੍ਹਾਂ ਨੇ ਗੋਟੇ ਟੇਕਣ ਤੇ ਅਗਲੇ ਨੂੰ ਮਜਬੂਰ ਕੀਤਾ ਤੇ ਆਪਣੇ ਇਰਾਦਿਆਂ ਨੂੰ ਮਜ਼ਬੂਤ ਕਰਕੇ ਉਹਨਾਂ ਦਾ ਮੁਕਾਬਲਾ ਕੀਤਾ। ਤੇ ਅੱਜ ਡੋਨਲਡ ਟਰੰਪ ਵੀ ਕਹਿਣ ਤੇ ਮਜਬੂਰ ਹੋ ਗਿਆ ਹੈ ਕਿ ਸਾਡੀ ਸੁਲ੍ਹਾ ਦਾ ਕੋਈ ਸਰਬੰਧ ਕਰੋ। ਤੇ ਸੁਲ੍ਹਾ ਕਰਾਉਣ 'ਚ ਮੈਂ ਸਲੂਟ ਇੱਕ ਵਾਰੀ ਨਹੀਂ 1000 ਵਾਰੀ ਪੇਸ਼ ਕਰਾਂਗਾ। ਤੇ ਜਨਾਬ ਗੱਲ ਇਸ ਤਰ੍ਹਾਂ ਹੈ ਕਿ ਸੀਜ਼ ਫਾਇਰ ਜਿਹੜਾ ਹੈ ਇਹ ਅਮਨ ਦਾ ਇੱਕ ਰਸਤਾ ਹੈ, ਅਮਨ ਦਾ ਇੱਕ ਰਸਤਾ ਹੈ। ਤੇ ਮੇਰੇ ਆਕਾ ਦੋ ਜਹਾਂ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ने फरमाया है कि दो लड़ाई करन वालियां च ਜਿਹੜਾ ਸੁਲ੍ਹਾ ਕਰਾਂਦਾ ਹੈ ਉਹ ਬਹੁਤ ਵੱਡਾ ਕਿਰਦਾਰ ਅਦਾ ਕਰਦਾ ਹੈ, ਉਹ ਜੰਨਤੀ ਹੈ। ਤੇ ਮੇਰਾ ਪੂਰਾ ਪਿਆਰਾ ਵਤਨ ਇਸ ਵੇਲੇ ਮਾਸ਼ਾਅੱਲਾ ਇਹ ਕਿਰਦਾਰ ਅਦਾ ਕਰਕੇ ਤੇ ਅਸੀਂ ਜੰਨਤ ਦੇ ਰਵਾਦਾਰ ਬਣ ਗਏ ਹਾਂ। ਲਓ ਜੀ, ਅਮਰੀਕਾ ਹੋਵੇ, ਇਸਰਾਈਲ ਹੋਵੇ, ਭਾਰਤ ਹੋਵੇ, ਪਾਕਿਸਤਾਨ ਨੇ ਇਹਨਾਂ ਦੀਆਂ ਜਿਹੜੀਆਂ ਗੈਰ ਇਰਾਦੀ ਉਹ ਸੋਚਾਂ ਸਨ ਉਹਨਾਂ ਨੂੰ ਨਿਸਤੋ ਨਾਬੂਦ ਕਰ ਦਿੱਤਾ ਹੈ। ਇਹਨਾਂ ਦੀਆਂ ਸੋਚਾਂ ਨੂੰ ਬਰਬਾਦ ਕਰ ਦਿੱਤਾ ਹੈ। ਇਹ ਕੁਝ ਹੋਰ ਚਾਹੁੰਦੇ ਸਨ ਲੇਕਿਨ ਪਾਕਿਸਤਾਨ ਨੇ ਕੁਝ ਹੋਰ ਕਰ ਦਿੱਤਾ ਹੈ। ਤੇ ਸਦਕੇ ਜਾਵਾਂ ਚਾਈਨਾ ਦੇ, ਚਾਈਨਾ ਨੂੰ ਵੀ ਸਲੂਟ ਕਰਨਾ ਚਾਹੀਦਾ ਹੈ। ਚਾਈਨਾ ਨੇ ਵੀ ਹਰ ਵੇਲੇ ਹਰ ਕਦਮ ਤੇ ਪਾਕਿਸਤਾਨ ਦਾ ਸਾਥ ਦਿੱਤਾ ਹੈ ਤੇ ਕਿਹਾ ਕਿ ਤੁਸੀਂ ਟੁਰੋ, ਅਸੀਂ ਤੁਹਾਡੇ ਨਾਲ ਹਾਂ। ਸਦਕੇ ਜਾਵਾਂ, ਅਮਰੀਕਾ ਸੁਪਰ ਪਾਵਰ ਬਿਲਕੁਲ ਨਹੀਂ ਰਿਹਾ। ਮੈਂ ਇਹ ਯਕੀਨ ਨਾਲ ਕਹਿਣਾ, ਪੁੱਛੋ ਕਿਉਂ ਨਹੀਂ ਰਿਹਾ? ਅਮਰੀਕਾ ਨੂੰ ਸੁਪਰ ਪਾਵਰ ਇਹ ਅਸਾਂ ਤੁਸਾਂ ਸਾਰਿਆਂ ਲੋਕਾਂ ਨੇ ਬਣਾਇਆ ਸੀ ਤੇ ਅਸਾਂ ਹੀ ਇਹਨੂੰ ਸੁਪਰ ਪਾਵਰ ਤੋਂ ਲਾ ਦਿੱਤਾ ਹੈ। ਈਰਾਨ ਨੂੰ ਸਲੂਟ ਕਰਨੇ ਆ ਕਿ ਈਰਾਨ ਨੇ ਆਪਣੀ ਮਜ਼ਬੂਤ ਇਰਾਦੀਅਤ ਦਾ ਮੁਜ਼ਾਹਰਾ ਕਰਕੇ ਅਮਰੀਕਾ ਨੂੰ ਨਿਸਤੋ ਨਾਬੂਦ ਕਰਨ ਵਿੱਚ ਜਿਹੜਾ ਕਿਰਦਾਰ ਅਦਾ ਕੀਤਾ ਹੈ, ਕਿਆ ਬਾਤ ਹੈ। ਤੇ ਰਹੀ ਗੱਲ ਪਾਕਿਸਤਾਨ ਦੁਨੀਆ ਦਾ 7ਵਾਂ ਪਾਵਰਫੁਲ ਵੱਡੀ ਤਾਕਤ ਹੈ, ਐਟਮੀ ਤਾਕਤ ਜਿਹਨੂੰ ਕਿਹਾ ਜਾਂਦਾ ਹੈ। ਇਕਨੋਮਿਕਲੀ ਵੀ ਜਿਸ ਦਿਨ ਅਸੀਂ ਪਾਵਰਫੁਲ ਹੋ ਗਏ ਤੇ ਇਨਸ਼ਾਅੱਲਾ ਤਾਲਾ ਪਾਕਿਸਤਾਨ ਬਹੁਤ ਛੇਤੀ ਏਸ਼ੀਅਨ ਟਾਈਗਰ ਬਣੇਗਾ। ਇਨਸ਼ਾਅੱਲਾ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਪਾਕਿਸਤਾਨ ਏਸ਼ੀਅਨ ਟਾਈਗਰ ਬਣੇਗਾ। ਇਨਸ਼ਾਅੱਲਾ ਜਦੋਂ ਇਰਾਦੇ ਮਜ਼ਬੂਤ ਹੋਣ ਤੇ ਹਰ ਸ਼ੈ ਜਿਹੜੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ। ਇਰਾਦੇ ਦੇ ਅੱਗੇ ਕੋਈ ਚੀਜ਼ ਵੀ ਜਿਹੜੀ ਹੈ ਉਹ ਸਾਹਮਣਾ ਨਹੀਂ ਕਰ ਸਕਦੀ। ਸੱਜਣੋ ਤੇ ਬੇਲੀਓ, ਤੁਸੀਂ ਕਹਿੰਦੇ ਹੋਵੋਗੇ ਕਿ ਅੱਜ ਤੇ ਲੱਭਾ ਅਸ਼ ਕਰ ਰਿਹਾ। ਭਾਈ ਅਸ਼ ਕਰੀਏ ਕਿਉਂ ਨਾ, ਗੱਲ ਹੀ ਇਹੋ ਜਿਹੀ ਸੀ ਕਿ ਪਾਕਿਸਤਾਨ ਨੇ ਸਾਲਸੀ ਹੋਣ ਦਾ ਸਬੂਤ ਦਿੱਤਾ ਹੈ। ਸੀਜ਼ ਫਾਇਰ ਦਾ ਜਿਹੜਾ ਕੰਮ ਸੀ ਇਹ ਕਿਸੇ ਕੋਲੋਂ ਨਹੀਂ ਸੀ ਹੋਣਾ। ਵਾਹਦ ਮੇਰਾ ਮੁਲਕ ਪਿਆਰਾ ਵਤਨ ਪਾਕਿਸਤਾਨ ਜ਼ਿੰਦਾਬਾਦ। ਇਨਸ਼ਾਅੱਲਾ ਤਾਲਾ ਪਾਕਿਸਤਾਨ ਇਹੋ ਜਿਹੇ ਰੋਲ ਅਦਾ ਕਰਦਾ ਰਹੇਗਾ ਤੇ ਅੱਲਾ ਦੀ ਰਹਿਮਤ ਨਾਲ ਪਾਕਿਸਤਾਨ ਦਾ ਝੰਡਾ ਤੇ ਪਾਕਿਸਤਾਨ ਦੇ ਨਾਰੇ ਪੂਰੀ ਦੁਨੀਆ ਦੇ ਗੂੰਜਦੇ ਰਹਿਣਗੇ। ਇਹਦੇ ਨਾਲ ਹੀ ਆਪਣੇ ਲੱਭੇ ਨੂੰ ਇਜਾਜ਼ਤ ਦਿਓ। ਜਿਉਂਦੇ ਵਾਸਤੇ ਰਹੋ, ਖਾਓ ਪੀਓ, ਐਸ਼ ਕਰੋ ਤੇ ਆਪਣੇ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ। ਰੱਬ ਰਾਖਾ।